ਅਗਲੀ ਖਬਰ ਦੇ ਵੱਲ ਵਧੀਏ ਤੇ ਪਿਛਲੇ ਦਿਨੀ ਆਪਾਂ ਸ਼ਰਮਾ ਜੀ ਇੱਕ ਖਬਰ ਤੇ ਚਰਚਾ ਕੀਤੀ ਸੀ। ਖਬਰ ਇਹ ਸੀ ਕਿ ਜਦੋਂ ਪੰਜਾਬੀ ਮਾਂ ਬੋਲੀ ਦਾ ਟੈਸਟ ਹੋਇਆ ਸੀ, ਇਮਤਿਹਾਨ ਲਿਆ ਗਿਆ ਸੀਗਾ ਤੇ ਉਹਦੇ 'ਚੋਂ ਬਹੁਤ ਸਾਰੇ ਫੇਲ ਹੋ ਗਏ ਸੀ। ਉਹ ਤਾਂ ਸੀਗਾ ਮੇਰੇ ਖਿਆਲ 'ਚ, ਜੇ ਮੈਂ ਗਲਤ ਨਾ ਹੋਵਾਂ ਤਾਂ ਜਿਹੜੀ ਹਾਲੇ ਅਪੁਆਇੰਟਮੈਂਟ ਹੋਣੀ ਹੈ, ਨੌਕਰੀਆਂ ਨਵੀਆਂ ਮਿਲਣੀਆਂ ਉਹਦੇ ਟੈਸਟ ਦੇ ਵਿੱਚ। ਪਰ ਇੱਥੇ ਤਾਂ ਜਿਹੜੀ ਖਬਰ ਪੜ੍ਹ ਰਹੇ ਹਾਂ ਆਪਾਂ, ਜਾਂ ਜਿਹੜੀ ਖਬਰ ਤੇ ਚਰਚਾ ਕਰਨ ਜਾ ਰਹੇ ਹਾਂ, ਉਹ ਖਬਰ ਤਾਂ ਇਹ ਕਹਿੰਦੀ ਹੈ ਕਿ ਆਵਾ ਹੀ ਉੱਤਿਆ ਪਿਆ। ਤੁਸੀਂ ਨਵਿਆਂ ਦੇ ਟੈਸਟ ਕੀ ਲੈਂਦੇ ਹੋ, ਜਿਹੜੇ ਪੁਰਾਣੇ ਆ ਉਹ ਉਹਨਾਂ ਨੂੰ ਨਾ ਤਾਂ ਟਾਈਪਿੰਗ ਆਉਂਦੀ ਆ, ਤੇ ਟਾਈਪਿੰਗ ਪੰਜਾਬੀ ਦੀ ਤਾਂ ਦੂਰ, ਉਹਨਾਂ ਨੂੰ ਅੰਗਰੇਜ਼ੀ ਦੀ ਵੀ ਨਹੀਂ ਆਉਂਦੀ। ਸਿੱਖਿਆ ਵਿਭਾਗ ਦੇ ਹਵਾਲੇ ਦੇ ਨਾਲ ਖਬਰ ਹੈ ਸ਼ਰਮਾ ਜੀ, ਕਹਿੰਦੇ 140 ਦੇ 140 ਬਾਬੂ ਪੰਜਾਬੀ ਅੰਗਰੇਜ਼ੀ ਦੀ ਟਾਈਪਿੰਗ ਦੇ ਵਿੱਚੋਂ ਫੇਲ ਨੇ। ਹੁਣ ਜਿਹੜਾ ਬੰਦਾ ਟਾਈਪ ਨਹੀਂ ਕਰ ਸਕਦਾ, ਉਹ ਦਫ਼ਤਰ ਦੇ ਵਿੱਚ ਬਹਿ ਕੇ ਕੰਮ ਕੀ ਕਰੂ ਜੀ? ਬਿਲਕੁਲ ਪ੍ਰਵੀਨ ਜੀ, ਇਹੀ ਵੱਡਾ ਸਵਾਲ ਹੈ ਕਿ ਸਿੱਖਿਆ ਵਿਭਾਗ ਦਾ ਬਾਬੂ ਹੋਵੇ ਤੇ ਉਹਨੂੰ ਪੰਜਾਬੀ ਅੰਗਰੇਜ਼ੀ ਦੀ ਟਾਈਪਿੰਗ ਵੀ ਨਾ ਆਵੇ। ਹਾਂਜੀ, ਅੰਗਰੇਜ਼ੀ ਦੀ ਵੀ ਮੈਂ ਮੰਨ ਲਵਾਂ ਕਿ ਨਹੀਂ ਆਉਂਦੀ, ਚੱਲ ਠੀਕ ਹੈ ਕਿ ਹਾਂ ਭਾਈ ਜੀ ਅੰਗਰੇਜ਼ੀ ਮੈਂ ਘੱਟ ਪੜਿਆ, ਬਾਅਦ ਚੋਂ ਸਿੱਖ ਲੂੰਗਾ, ਪਰ ਉਹ ਮਾਂ ਬੋਲੀ ਪੰਜਾਬੀ ਤਾਂ ਆਉਂਦੀ ਹੋਵੇ। ਪੰਜਾਬ ਦੇ ਸਿੱਖਿਆ ਵਿਭਾਗ 'ਚ ਬੰਦਾ ਬਤੌਰ ਬਾਬੂ ਤਾਇਨਾਤ ਹੋਵੇ ਤੇ ਉਹਨੂੰ ਪੰਜਾਬੀ ਟਾਈਪ ਕਰਨ ਦਾ ਪਹਿਲਾ ਉਹਦਾ ਅਧਿਕਾਰ ਹੋਵੇ ਕਿ ਹਾਂ ਭਾਈ ਸਿੱਖਣੀ ਲਾਜ਼ਮੀ ਆ, ਤੇ ਉਹ ਵੀ ਪਾਸ ਨਾ ਕਰ ਸਕੇ। ਪ੍ਰਵੀਨ ਜੀ, ਦੋ ਤਰ੍ਹਾਂ ਦੀ ਨਿਯੁਕਤੀ ਆ। ਇੱਕ ਨਿਯੁਕਤੀ ਆ ਕਿ ਇਹਦੇ ਵਿੱਚ ਜਿਹੜੇ ਬਾਬੂ ਸਿੱਧੇ ਭਰਤੀ ਹੁੰਦੇ ਨੇ, ਇਹਦੀਆਂ ਪੋਸਟਾਂ ਨਿਕਲਦੀਆਂ ਜਦੋਂ ਸਿੱਖਿਆ ਵਿਭਾਗ 'ਚ, ਤਾਂ ਉਹਦੇ ਤਹਿਤ ਜਿਹੜੇ ਭਰਤੀ ਹੁੰਦੇ ਨੇ ਉਹ ਟੈਸਟ ਪਾਸ ਕਰਕੇ ਆਉਂਦੇ ਨੇ ਜੀ। ਇੱਕ ਤਰਸ ਦੇ ਆਧਾਰ ਦੇ ਉੱਤੇ ਕਿਸੇ ਜੀ ਦੀ ਮਤਲਬ ਮੌਤ ਹੋ ਗਈ, ਉਹਦੇ ਅੱਗੇ ਪਰਿਵਾਰਕ ਮੈਂਬਰ ਨੂੰ ਉਹਦੇ ਸਿੱਖਿਆ ਦੇ ਆਧਾਰ ਦੇ ਉੱਤੇ ਉਸ ਤਰ੍ਹਾਂ ਦੀ ਨੌਕਰੀ ਮਿਲਦੀ ਹੈ। ਔਰ ਬਾਬੂ ਦੀ ਨੌਕਰੀ ਉਸੇ ਨੂੰ ਮਿਲਦੀ ਹੈ ਜਿਹੜਾ ਉਹਦੇ ਸਿੱਖਿਆ ਕੈਡਰ ਦੇ ਬਰਾਬਰ ਦੀ ਮਤਲਬ ਕਿ ਪੈਮਾਨੇ ਦੀ ਸਿੱਖਿਆ ਹਾਸਲ ਹੋਵੇ ਜਿਹਦੇ ਕੋਲ। ਠੀਕ ਹੈ, ਨਹੀਂ ਤਾਂ ਫਿਰ ਉਹਨੂੰ ਕਿਸੇ ਹੋਰ ਤਰ੍ਹਾਂ ਦੀ ਮਤਲਬ ਚੌਥੇ ਦਰਜੇ ਕਰਮਚਾਰੀ ਵਜੋਂ ਵੀ ਨਿਯੁਕਤੀਆਂ ਮਿਲਦੀਆਂ ਨੇ ਨਾ। ਸੋ ਇਹਦਾ ਮਤਲਬ ਜਿਹੜੇ ਤਰਸ ਦੇ ਆਧਾਰ ਤੇ ਸਿੱਖਿਆ ਵਿਭਾਗ 'ਚ ਬਾਬੂ ਆਏ, ਇਹਦਾ ਮਤਲਬ ਉਹਨਾਂ ਦੀ ਵਿਦਿਅਕ ਉਹ ਪ੍ਰਾਪਤੀ ਤਾਂ ਹੈਗੀ ਆ, ਪਰ ਉਹਦੇ ਬਾਵਜੂਦ ਸਾਲਾਂ ਦਰ ਸਾਲ ਉਹ ਪੰਜਾਬੀ ਦੀ ਟਾਈਪਿੰਗ ਤੱਕ ਨਹੀਂ ਸਿੱਖ ਪਾ ਰਹੇ। ਜੀ, ਜਿਹੜੇ ਫੇਲ ਹੋਏ ਨੇ 140 ਦੇ 40, ਇਹਨਾਂ ਚੋਂ ਕਿੰਨੇ ਤਾਂ ਉਹਨੇ ਜਿਹੜੇ ਸਾਲਾਂ ਬੱਧੀ ਪੇਪਰ ਦੇ ਰਹੇ ਨੇ ਤੇ ਟੈਸਟ ਨਹੀਂ ਪਾਸ ਕਰ ਪਾਉਂਦੇ। ਤੇ ਇਹਦੇ ਚੱਕਰ 'ਚ ਉਹਨਾਂ ਨੂੰ ਇਹ ਪਤਾ ਕਿ ਸਾਡੀ ਨੌਕਰੀ ਤਾਂ ਜਾਣੀ ਨਹੀਂ, ਕੋਈ ਚੱਕਰ ਨਹੀਂ, ਬਸ ਗ੍ਰੇਡ ਨਹੀਂ ਨਵਾਂ ਲੱਗਣਾ, ਉਹ ਜਿਹੜਾ ਉਹ ਵਾਧਾ ਹੁੰਦਾ ਇੰਕਰੀਮੈਂਟ ਹੁੰਦਾ ਉਹ ਨਹੀਂ ਲੱਗਣਾ। ਇੰਕਰੀਮੈਂਟ ਉਦੋਂ ਲੱਗੂਗਾ ਕਹਿੰਦੇ ਜਦੋਂ ਇਹ ਟੈਸਟ ਪਾਸ ਹੋ ਗਿਆ। ਮਤਲਬ ਕੀ ਉਹਨਾਂ ਨੂੰ ਲੱਗਦਾ ਕਿ ਜੁਗਾੜ ਨਾਲ ਹੀ ਕਰ ਜਾਾਂਗੇ, ਅੱਜ ਨਹੀਂ ਤਾਂ ਕੱਲ ਨੂੰ ਕੋਈ ਜੁਗਾੜ ਲੱਗ ਜੂਗਾ, ਜਾਂ ਉਹ ਸਿੱਖਣਾ ਹੀ ਨਹੀਂ ਚਾਹੁੰਦੇ, ਜਾਂ ਉਹ ਕੰਮੇ ਨਹੀਂ ਕਰਨਾ ਚਾਹੁੰਦੇ ਕਿ ਜੇ ਸਿੱਖ ਗਏ ਤਾਂ ਫਿਰ ਇਹ ਵੀ ਕੰਮ ਸਾਡੇ ਗੱਲ ਪੈ ਜਾਣਾ। ਹੁਣ ਤਾਂ ਬਹਾਨਾ ਹੈਗਾ ਕਿ ਸਾਨੂੰ ਤਾਂ ਆਉਂਦੀ ਹੋ ਨਹੀਂ ਜੀ। ਹਾਂ ਬਿਲਕੁਲ, ਇਹ ਵੀ ਤਾਂ ਹੁੰਦਾ। ਕੀ ਪਹਿਲੂ ਹੈ? 170 ਬੰਦੇ ਨੇ ਪ੍ਰਵੀਨ ਜੀ ਇਹ। ਠੀਕ ਹੈ ਜੀ। 170 ਬੰਦਿਆਂ ਦਾ ਪੇਪਰ ਹੋਣਾ ਸੀ, ਜਿਨ੍ਹਾਂ ਚੋਂ 30 ਮਾਂ ਦੇ ਪੁੱਤ ਆਏ ਹੋ ਨਹੀਂ ਜੀ। 140 ਨੇ ਦਿੱਤਾ, 140 ਦੇ 40 ਪੰਜਾਬੀ ਤੇ ਅੰਗਰੇਜ਼ੀ ਦੇ ਸਾਂਝੇ ਟਾਈਪਿੰਗ ਟੈਸਟ ਚੋਂ ਫੇਲ ਹੋ ਗਏ। ਹੁਣ ਤੁਸੀਂ ਕੀ ਕਰੋਗੇ ਜੀ ਦੱਸੋ? 30 ਜਿਹੜੇ ਨਹੀਂ ਆਏ ਦਾ ਮਤਲਬ ਉਹਨਾਂ ਦੇ ਵਿੱਚ ਇੱਕ ਦੋ ਹੋ ਸਕਦਾ ਕਿ ਇਹਦਾ ਜੈਨੂਇਨ ਕਾਰਨ ਹੋਵੇ ਗੈਰ ਹਾਜ਼ਰ ਹੋਣ ਦਾ। ਜ਼ਿਆਦਾਤਰ ਤਾਂ ਇਸ ਲਈ ਹੋਏ ਕਿ ਪਾਸ ਤਾਂ ਹੋਣਾ ਹੀ ਨਹੀਂ। ਤੇ ਜਿਹੜੇ 140 ਆਏ ਉਹਨਾਂ ਦੇ ਵਿੱਚੋਂ 140 ਦੇ 40 ਪੰਜਾਬੀ ਤੇ ਅੰਗਰੇਜ਼ੀ ਦੀ ਟਾਈਪਿੰਗ ਚੋਂ ਫੇਲ ਹੋ ਗਏ, ਜਦੋਂ ਕਿ ਪੰਜਾਬੀ ਵਾਲੀ ਦੇ ਵਿੱਚੋਂ ਪਾਸ ਮਾਤਰ 5 ਜਣੇ ਹੋਏ ਨੇ। ਠੀਕ ਹੈ, ਅੱਛਾ, ਮਤਲਬ ਉਹ ਅੰਗਰੇਜ਼ੀ ਚੋਂ ਫੇਲ ਨੇ। 140 ਚੋਂ 135 ਕੱਲੀ ਪੰਜਾਬੀ ਦੇ ਟੈਸਟ ਚੋਂ ਫੇਲ ਹੋ ਗਏ, 5 ਜਣੇ ਹੀ ਪਾਸ ਕਰ ਸਕੇ ਪੰਜਾਬੀ ਦਾ ਟੈਸਟ। ਪਰ ਜਿਹੜੇ 5 ਨੇ ਪੰਜਾਬੀ ਵਾਲਾ ਪਾਸ ਕੀਤਾ, ਉਹਨਾਂ ਤੋਂ ਅੰਗਰੇਜ਼ੀ ਵਾਲਾ ਕੋਈ ਵੀ ਨਹੀਂ ਉਹਨਾਂ ਚੋਂ। ਨਹੀਂ ਤਾਂ ਜੇ ਦੋਵਾਂ ਚੋਂ ਪਾਸ ਹੋ ਜਾਂਦੇ ਫਿਰ ਤਾਂ ਪਾਸ ਮੰਨਿਆ ਜਾਂਦਾ ਉਹ। ਹਾਂਜੀ ਹਾਂਜੀ। ਫਿਰ ਦੂਸਰੇ ਪਾਸੇ ਆ ਜਾਓ, ਅੰਗਰੇਜ਼ੀ ਵਾਲਾ 117 ਦੇ ਵਿੱਚੋਂ 140 ਨੇ ਜਿਨ੍ਹਾਂ ਨੇ ਅੰਗਰੇਜ਼ੀ ਟਾਈਪਿੰਗ ਦਾ ਟੈਸਟ ਦਿੱਤਾ, ਉਹਦੇ ਵਿੱਚੋਂ 124 ਫੇਲ ਹੋ ਗਏ, 16 ਪਾਸ ਹੋਏ। ਅੱਛਾ। ਤੇ ਉਹ 16 ਚੋਂ ਪੰਜਾਬੀ 'ਚ ਕੋਈ ਨਹੀਂ ਪਾਸ ਹੋਇਆ ਜੀ। ਆਹ ਹਾਲ ਹੈ ਜੀ। ਸੋ ਇਸ ਤਰ੍ਹਾਂ ਇਹ ਹੁਣ ਨਵੀਂ ਸਿੱਖਿਆ ਨੀਤੀ, ਦਿੱਲੀ ਵਾਲਾ ਸਿਸਟਮ ਇੱਥੇ ਲਾਗੂ ਹੋਣਾ, ਇਹਨਾਂ ਬਾਬੂਆਂ ਦੇ ਸਾਰੇ ਸਰਕਾਰ ਸੋਚਦੀ ਹੈ ਕਿ ਅਸੀਂ ਪੰਜਾਬ ਦੇ ਵਿਦਿਆਰਥੀਆਂ ਨੂੰ ਤਣ ਪੱਤਣ ਲਾ ਦੇਣਾ। ਤੇ ਹੁਣ ਕਹਿੰਦੇ ਜੀ ਕੋਈ ਨਾ ਜੁਲਾਈ 'ਚ ਪੇਪਰ ਆ, ਫੇਰ ਲੈ ਕੇ ਦੇਖ ਲਾਂਗੇ। ਸੋ ਇਸ ਲਈ ਇਹ ਪਹਿਲੂ ਇੱਕ ਪੰਜਾਬ ਦੇ ਸਿੱਖਿਆ ਢਾਂਚੇ ਦਾ ਇੱਕ ਦ੍ਰਿਸ਼ ਪੈਦਾ ਕਰਦਾ ਕਿ ਇਸ ਸਥਿਤੀ 'ਚ ਅਸੀਂ ਲੰਘ ਰਹੇ ਹਾਂ। ਇਹਦੇ ਵਿੱਚ ਹੁਣ ਸਰਕਾਰਾਂ ਨੂੰ ਕੀ ਦੋਸ਼ ਦਓਗੇ ਜੀ? ਚਾਹੇ ਪਹਿਲੀਆਂ ਨੂੰ ਭੰਡ ਲਓ, ਚਾਹੇ ਮੌਜੂਦਾ ਨੂੰ ਭੰਡ ਲਓ, ਉਹਦੇ ਨਾਲ ਨਹੀਂ ਸਰਨਾ। ਇਹ ਇੱਥੇ ਇਹ ਆਪਣੇ ਆਪ ਦੇਖਣ ਦੀ ਲੋੜ ਹੈ ਕਿ ਜੇ ਤੁਹਾਨੂੰ ਨੌਕਰੀ ਮਿਲ ਗਈ ਤਾਂ ਘੱਟੋ ਘੱਟ ਉਸ ਨੂੰ ਹੁਣ ਕਾਬਲ ਤਾਂ ਬਣ ਜਾਓ ਉਹਦੇ ਕਿ ਘੱਟੋ ਘੱਟ ਭਾਈ ਅਸੀਂ ਉਹਦਾ ਮੋੜਵਾਂ ਮੁੱਲ ਤਾਂ ਮੋੜੀ, ਜਿਹੜੀ ਤਨਖਾਹ ਮਿਲਦੀ ਆ। ਜੀ ਜੀ। ਤੇ ਪਰ ਇਹ ਕੀ ਜਾਣ ਬੁੱਝ ਕੇ ਬਚਣ ਦੀ ਕਵਾਇਦ ਆ, ਜਾਂ ਇਹਨਾਂ ਨੂੰ ਲੱਗਦਾ ਕਿ ਇੱਥੇ ਲੈ ਦੇ ਕੇ ਕਿਸੇ ਤਰ੍ਹਾਂ ਹੋਰ ਤਰੀਕੇ ਹੋ ਜਾਣਗੇ? ਇਹ ਕੰਮ ਚੋਰੀ ਦਾ ਫਾਰਮੂਲਾ ਜਾਂ ਨਲਾਇਕੀ ਦਾ ਫਾਰਮੂਲਾ? ਇਹ ਕਈ ਪਹਿਲੂ ਨੇ ਇਹਦੇ ਵਿੱਚ। ਕੋਈ ਫਾਰਮੂਲਾ ਹੋਵੇ ਸ਼ਰਮਾ ਜੀ, ਇੱਥੇ ਬਹੁਤੇ ਡਿਪਾਰਟਮੈਂਟਸ ਦੇ ਵਿੱਚ, ਬਹੁਤੇ ਵਿਭਾਗਾਂ ਦੇ ਵਿੱਚ ਆਪਾਂ ਦੇਖਿਆ ਕੀ ਹੁੰਦਾ ਰਿਹਾ। ਜਿਹੜੇ ਬੰਦੇ ਉੱਚ ਅਹੁਦਿਆਂ ਤੇ ਨੇ ਉਹਨਾਂ ਨੇ ਕੰਟਰੈਕਟ ਬੇਸ ਤੇ ਆਪਦੇ ਰਖਾਲੇ, ਉਦੋਂ 3 ਸਾਲਾਂ ਬਾਅਦ ਪ੍ਰੋਬੇਸ਼ਨ ਰੱਖਣ ਤੋਂ ਬਾਅਦ ਪੱਕੇ ਹੋ ਗਏ।
ਉਸ ਤੋਂ ਪਹਿਲਾਂ ਤਾਂ ਪੁੱਛਿਆ ਹੀ ਨਹੀਂ ਗਿਆ। ਮਤਲਬ ਇਹ ਵੀ ਕੰਮ ਜੱਦੀ ਪੁਸ਼ਤੀ ਖਾਨਦਾਨੀ ਤੁਰਿਆ ਆਉਂਦਾ। ਪੰਜਾਬ ਦੀਆਂ ਕਈ ਕੁਰਸੀਆਂ ਐਸੀਆਂ ਨੇ, ਜੇਕਰ ਇੱਕ ਵਿਦਿਆਰਥੀ ਪਹਿਲੇ ਇਮਤਿਹਾਨ ਦੇ ਵਿੱਚ ਫੇਲ ਹੋਣ ਤੇ ਫੇਲ ਹੈ, ਤੇ ਇਹ ਚੀਜ਼ਾਂ ਸਾਰਿਆਂ ਤੇ ਕਿਉਂ ਨਹੀਂ ਬਸ ਜੀ, ਜਿਨ੍ਹਾਂ ਨੂੰ ਤੁਸੀਂ ਤਨਖਾਹਾਂ ਦੇਣੀਆਂ ਤੇ ਇਹ ਨੈਟ ਰੱਖਦੇ ਆ, ਮੇਰੇ ਖਿਆਲ TET ਟੈਟ ਵੀ ਰੱਖਦੇ ਆ, ਨੈਟ ਵੀ ਪਾਸ ਕਰਨੀ ਪੈਂਦੀ ਜਵਾਕਾਂ ਨੂੰ। ਜੇ ਉਹ ਰੈਂਕ ਦੇ ਵਿੱਚ ਨਹੀਂ ਆਉਂਦਾ, ਉਹਨੂੰ ਕਿਤੇ ਦਾਖਲਾ ਨਹੀਂ ਮਿਲਦਾ। ਇਹ ਵਿਵਸਥਾ ਹੈ। ਤੇ ਜੇਕਰ ਨੌਕਰੀ ਪਾਉਣ ਵੇਲੇ ਇਹ ਸ਼ਰਤ ਹੈ, ਤੇ ਨੌਕਰੀ ਜਾਰੀ ਰਹਿਣ ਦੇ ਦੌਰਾਨ ਇਹ ਸ਼ਰਤਾਂ ਕਿਉਂ ਨਹੀਂ ਗਈਆਂ? ਕਿਉਂ ਨਹੀਂ? ਬਿਲਕੁਲ